ਅੰਮੀ ਜੀ ਜਸਵਿੰਦਰ ਸਿੰਘ ਆ ਇੱਕ ਮੁੰਡਾ ਉੱਥੇ ਅਮਰੀਕਾ ਦੇ ਵਿੱਚ ਨਾ ਟਰੱਕ ਚਲਾਉਂਦਾ ਸੀਗਾ ਜੀ। ਅੱਛਾ ਜੀ। ਚੜ੍ਹਦੇ ਪੰਜਾਬ ਦਾ ਜੀ। ਅੱਛਾ ਜੀ। ਇੰਡੀਆ ਦਾ ਨਾ ਸਿੱਖ ਹੈਗਾ ਮੁੰਡਾ, ਸਿੰਘ ਹੈਗਾ ਆ। ਹਾਂਜੀ। ਉਹ ਨਾ ਕਿਤੇ ਟਰੱਕ ਨੂੰ ਬੈਕ ਕਰਨ ਡਿਆ ਸੀ, ਪਿੱਛੇ ਨੂੰ ਕਰਨ ਡਿਆ ਸੀ ਅੰਮੀ ਜੀ। ਹਾਂਜੀ। ਤੇ ਵਿੱਚ ਆ ਕੇ ਇੱਕ ਗੱਡੀ ਵੱਜ ਗਈ ਗੋਰਿਆਂ ਦੀ ਜੀ, ਅਮਰੀਕਾ ਦੇ ਵਿੱਚ। ਓਹੋ। ਉਹ ਜਸਵਿੰਦਰ ਸਿੰਘ ਦੇ ਟਰੱਕ ਦੇ ਵਿੱਚ ਵੱਜੀ ਤੇ ਉਹਦੇ ਵਿੱਚ ਜਿਹੜੇ ਗੱਡੀ ਦੇ ਵਿੱਚ 3 ਬੰਦੇ ਸੀ ਨਾ, ਉਹ ਇੰਨੀ ਸਪੀਡ ਨਾਲ ਵੱਜੀ ਆ ਨਾ, ਉਹ ਬੈਕ ਕਰਨ ਡਿਆ ਆ, ਹੌਲੀ ਹੌਲੀ ਬੈਕ ਕਰਨ ਡਿਆ ਤਾਂ ਗੱਡੀ ਇੰਨੀ ਸਪੀਡ ਨਾਲ ਵੱਜੀ ਕਿ 3 ਬੰਦੇ ਥਾਂ ਤੇ ਮਰ ਗਏ। ਹੁਣ ਹੋਇਆ ਇਹ ਆ ਕਿ ਅੰਮੀ ਜੀ ਉਸ ਜਸਵਿੰਦਰ ਸਿੰਘ ਦੇ ਘਰਦਿਆਂ ਨੇ ਨਾ ਹਾਂਜੀ ਆਪਣੇ ਮਾੜੇ ਕਰਦੇ ਸੀਗੇ, ਆਪਣੀ ਜ਼ਮੀਨਾਂ ਜਾਇਦਾਦ ਵੇਚ ਕੇ ਆਪਣਾ ਮੁੰਡਾ ਬਾਹਰ ਘੱਲਿਆ ਸੀ ਕਿ ਚਲੋ ਸਾਡੇ ਵੀ ਹਾਲਾਤ ਸਿੱਧੇ ਹੋ ਜੂਗੇ, ਸਾਡੇ ਪੁੱਤ ਦਾ ਵੀ ਮੁਸਤਕਬਲ ਬਣ ਜਾਊਗਾ, ਜਿੱਦਾਂ ਸਾਡੇ ਪੰਜਾਬੀ ਭੇਜਦੇ ਆ ਕਿ ਚਲੋ ਬਾਹਰ ਚੱਲ ਜੂਗੇ, ਸਾਡੇ ਪੁੱਤ ਕਮਾਈਆਂ ਕਰੂਗੇ, ਚਲੋ 4 ਪੈਸੇ ਆਪਣੇ ਸੀਨੇ ਤੇ ਪੱਥਰ ਰੱਖ ਕੇ। ਉਹਨੇ ਇੱਕ ਵੀਡੀਓ ਵੀ ਆਈ ਹੈ ਜਿਹਦੇ ਵਿੱਚ ਉਹ ਕਹਿੰਦੇ ਕਿ ਗਰੀਬ ਘਰ ਦਾ ਸੀਗਾ, ਜ਼ਮੀਨਾਂ ਵੇਚ ਕੇ ਤੇ ਪੁੱਤਾਂ ਦੇ ਅੰਮੀ ਜੀ ਨਹੀਂ ਬਰਦਾਸ਼ਤ ਹੁੰਦੇ ਜਦੋਂ ਪੁੱਤ ਕਹਿੰਦੇ ਅਸੀਂ ਮਾਂ ਜੀ ਬਾਹਰ ਜਾਣਾ ਕਮਾਈ ਕਰਨੀ। ਹੁਣ ਗੱਲ ਇਹ ਆ ਕਿ ਉਹ ਬਾਹਰ ਚਲਾ ਗਿਆ, ਵਿਚਾਰੇ ਨੇ ਕਮਾਈ ਕਰਨੀ ਹਲੇ ਸ਼ੁਰੂ ਕੀਤੀ ਸੀ, ਹਲੇ ਅੰਮੀ ਕੋਈ ਥੋੜੀ ਜਿਹੀ ਉਮਰ ਦਾ 23-24 ਸਾਲ ਦਾ ਹੋਊਗਾ ਵਿਚਾਰਾ, ਤੇ ਉੱਥੇ ਜਾ ਕੇ ਟਰੱਕ ਚਲਾਉਣ ਲੱਗ ਗਿਆ ਤੇ ਉਹ ਗੱਡੀ ਵਿੱਚ ਵੱਜ ਗਈ ਤਾਂ ਉਹਨੂੰ ਪੁਲਿਸ ਨੇ ਉੱਥੇ ਫੜ ਲਿਆ। ਪੁਲਿਸ ਫੜ ਕੇ ਹੁਣ ਅਦਾਲਤਾਂ 'ਚ ਲਿਜਾਣ ਡਈ ਆ। 2-3 ਚੀਜ਼ਾਂ ਜਿਹੜੀਆਂ ਆਪਣੇ ਧੀਆਂ ਪੁੱਤਰਾਂ ਨੂੰ ਦੱਸ ਦਿਓ ਜਿਹੜੀਆਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ, ਐਵੇਂ ਹੀ ਲੱਗੇ ਹੋਏ ਆ। ਮੈਂ ਬੇਵਕੂਫ ਤਾਂ ਨਹੀਂ ਕਹਿਣਾ ਚਾਹੁੰਦਾ, ਲੇਕਿਨ ਕੰਮ ਤੇ ਕੰਮ ਦਿਮਾਗ ਤੇ ਕੰਮ ਕਰਦੇ ਆ ਨਾ। ਅੰਮੀ ਸਭ ਤੋਂ ਪਹਿਲੇ ਤੇ ਪਟੀਸ਼ਨ ਇੱਕ ਸਾਈਨ ਕਰ ਰਹੇ ਆ। ਉਸ ਪਟੀਸ਼ਨ ਤੇ ਆ ਗੋਰਿਆਂ ਨੇ ਇਹ ਲਿਖਿਆ ਹੋਇਆ ਕਿ ਜੀ ਇਸ ਨੂੰ ਸਜ਼ਾ ਦੇਣੀ ਚਾਹੀਦੀ ਆ। ਉਸੇ ਨੂੰ ਸਾਈਨ ਕਰੀ ਜਾਂਦੇ, ਉਹਦੀ ਤਸਵੀਰ ਦੇਖ ਕੇ ਕਿ ਪਤਾ ਨਹੀਂ ਇਹਦੇ ਸਾਨੂੰ ਇਸ ਬੱਚੇ ਨੂੰ ਕੋਈ ਫਾਇਦਾ ਹੋ ਜਾਊਗਾ। ਉਹ ਸਾਡੇ ਪੰਜਾਬੀ ਜਸਵਿੰਦਰ ਸਿੰਘ ਦੀ ਤਸਵੀਰ ਦੇਖ ਕੇ ਉਹਨੂੰ ਕਹੀ ਜਾਂਦੇ ਹਾਂ ਯੈਸ ਯੈਸ ਕਰੀ ਜਾਂਦੇ। ਉਹ ਖੁਦਾ ਦੇ ਉਹ ਬੰਦੇ ਪੜ੍ਹ ਤੇ ਲਵੋ ਕਿ ਉੱਤੇ ਦਾ ਗੋਰਿਆਂ ਨੇ ਪਟੀਸ਼ਨ ਦਾਇਰ ਕੀਤੀ ਆ ਕਿ ਤੇ ਸਜ਼ਾ ਹੋਣੀ ਚਾਹੀਦੀ ਆ, ਤੇ ਤੁਸੀਂ ਯੈਸ ਯੈਸ ਕਰੀ ਜਾਣ ਡਏ ਆ। ਦੂਸਰੀ ਚੀਜ਼ ਅੰਮੀ ਜਿਹੜੀ ਪਟੀਸ਼ਨ ਦਾਇਰ ਹੋਈ ਆ, ਕੋਈ ਗੌਰਮੈਂਟ ਦੀ ਤਰਫੋਂ ਜਾਂ ਕੋਈ ਐਸੀ ਨਹੀਂ, ਲੋਕੀ ਕੀ ਕਰਦੇ ਮੈਂ ਧੋਖੇ ਕਰਦੇ, 2 ਨੰਬਰੀਆਂ ਕਰਦੇ ਆ, ਇੱਕ ਫੇਕ 2 ਨੰਬਰ ਐਪਲੀਕੇਸ਼ਨ ਜਾਂ ਵੈਬਸਾਈਟ ਬਣਾਉਂਦੇ ਆ, ਉੱਤੇ ਪਟੀਸ਼ਨ ਜਾਂ ਇਦਾਂ ਦੀ ਕੋਈ ਚੀਜ਼ ਲਾਉਂਦੇ ਆ ਕਿ ਜੀ ਇਹਨੂੰ ਸਜ਼ਾ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਨਾਲ 2-4-3 ਡਾਲਰ ਦਾ ਜਾਂ ਨਾ ਵੀ ਡਾਲਰ ਦਾ ਲਾਣ ਉੱਤੇ ਲਿਖ ਦਿੰਦੇ ਕਿ ਆਪਣਾ ਕਾਰਡ ਲਾਓ। ਉਹ ਸਾਡੇ ਪੰਜਾਬੀ ਕੀ ਕਰਦੇ ਆ, ਉਹ ਆਪਣਾ ਕਾਰਡ ਲਾਉਂਦੇ ਆ ਤੇ ਉਹ ਚੋਂ ਕਦੀ ਤੇ ਡਾਲਰ ਕੱਟੇ ਜਾਣ ਜਾਂ ਨਾ ਕੱਟੇ ਜਾਣ, ਉਹ ਕਾਰਡ ਉਹਨਾਂ ਦੀ ਡਿਟੇਲ ਜਿਹੜੀ ਆ ਉਹਨਾਂ ਦੇ ਕੋਲ ਚਲ ਜਾਂਦੀ, ਜਿਹਨੇ 2 ਨੰਬਰ ਵੈਬਸਾਈਟ ਬਣਾ ਕੇ 2 ਨੰਬਰ ਪਟੀਸ਼ਨ ਲਾਈ ਆ। ਅੱਛਾ ਜੀ। ਹੁਣ ਉਹ ਕਰਦੇ ਤਾਂ ਆਪਣੇ ਪੰਜਾਬੀ ਜਸਵਿੰਦਰ ਸਿੰਘ ਦਾ ਭਲਾ ਆ। ਤੇ ਉਹ ਦੋਨਾਂ ਚੀਜ਼ਾਂ 'ਚ ਆਪਣਾ ਵੀ ਨੁਕਸਾਨ ਕਰੀ ਜਾਂਦੇ, ਉਹਦਾ ਵੀ ਨੁਕਸਾਨ ਕਰੀ ਜਾਂਦੇ। ਉਹਦਾ ਨੁਕਸਾਨ ਕੀ ਕਰੀ ਜਾਂਦੇ ਆ, ਜੇ ਕਿਸੇ ਨੇ ਸੱਚੀ ਪਟੀਸ਼ਨ ਲਾਈ ਆ ਗੋਰੇ ਨੇ ਕਿ ਇਹਨੂੰ ਸਜ਼ਾ ਹੋਣੀ ਚਾਹੀਦੀ ਆ, ਸਾਰੇ ਅਪੀਲ ਕਰੋ ਤਾਂ ਉੱਤੇ ਯੈਸ ਕਰੀ ਜਾਂਦੇ ਆ, ਓਕੇ ਕਰੀ ਜਾਂਦੇ ਆ। ਉਹ ਬਜਾਏ ਜੇ ਕਿ ਉਹਦਾ ਫਾਇਦਾ ਉਹਦਾ ਨੁਕਸਾਨ ਕਰਨ ਡਏ ਆ। ਵੀ ਪੜ੍ਹ ਤੇ ਲਵੋ ਉੱਤੇ ਲਿਖਿਆ ਕੀ ਆ, ਬੇਵਕੂਫਾਂ ਤਰ੍ਹਾਂ ਲੱਗੇ ਹੋਏ ਆ, ਧੜਾ ਧੜ ਲੱਗੇ ਹੋਏ ਆ, ਤੇ ਉੱਤੇ ਲਿਖਿਆ ਹੋਇਆ ਕਿ ਜੀ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ, ਸਾਰੇ ਪਟੀਸ਼ਨ ਲਾਵੋ। ਉਹ ਸਾਡੇ ਪੰਜਾਬੀ ਸਮਝਦੇ ਆ ਕਿ ਇਹਦੀ ਤਸਵੀਰ ਲੱਗੀ ਆ ਕਿ ਇਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਅਸੀਂ ਇਸ ਵਾਸਤੇ ਵੋਟ ਦੇ ਰਹੇ, ਉੱਥੇ ਵੋਟਿੰਗ ਹੋਣੀ ਆ। ਹੁਣ ਅੰਮੀ ਜੀ ਦੂਸਰੇ ਜਿਹੜੇ ਆ ਉਹਨਾਂ ਨੇ ਇੱਕ ਫੇਕ ਐਪਲੀਕੇਸ਼ਨ, ਫੇਕ ਵੈਬਸਾਈਟ ਬਣਾ ਲੈਂਦੇ ਆ, ਉੱਤੇ ਪਟੀਸ਼ਨ ਲਿਖਦੇ ਆ ਜੀ ਕਿ ਜਸਵਿੰਦਰ ਸਿੰਘ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਇਸ ਚੀਜ਼ ਨਾਲ ਐਗਰੀ ਕਰਦੇ ਹੋ ਤਾਂ ਸੱਚੇ ਪੰਜਾਬੀ ਹੋ, ਸਿੰਘ ਹੋ, ਸਿੱਖ ਹੋ, ਜੇ ਇਹ ਚੜ੍ਹਦੇ ਪੰਜਾਬ ਦੇ ਹੋ, ਲਹਿੰਦੇ ਪੰਜਾਬ ਦੇ, ਆਪਣੇ ਪੰਜਾਬੀ ਨਾਲ ਪਿਆਰ ਕਰੋ ਤੇ ਅਮਰੀਕਾ ਦੇ ਵਿੱਚ ਸਾਡੇ ਸਿੱਖ ਭਰਾ ਨੂੰ, ਸਾਡੇ ਪੰਜਾਬੀ ਭਰਾ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਆ, ਪਟੀਸ਼ਨ ਦਾਇਰ ਕਰੋ। ਉਹਦੇ ਵਿੱਚ ਸਾਈਨ ਅਪ ਕਰਵਾਉਂਦੇ ਆ, ਨਾਮ ਪੁੱਛਦੇ, ਪਤਾ ਪੁੱਛਦੇ, ਸ਼ਨਾਖਤੀ ਕਾਰਡ, ਡਰਾਈਵਿੰਗ ਲਾਇਸੈਂਸ, ਉਹਦੀਆਂ ਤਸਵੀਰਾਂ, ਫਿਰ ਕੀ ਕਰਦੇ ਆ ਕਿ ਉਹ ਤੇ ਕਾਰਡ ਲਾ ਦਿੰਦੇ ਆ, ਉਹਦੇ ਵਿਚਾਰਿਆਂ ਦੇ ਪੈਸੇ ਵੀ ਜਾਂਦੇ ਰਹਿੰਦੇ ਆ। ਤੇ ਖੁਦਾ ਦਾ ਵਾਸਤਾ ਪਹਿਲੇ ਤੇ ਮੈਂ ਉਹਨਾਂ ਨੂੰ ਤੇ ਕੀ ਕਹਿਣਾ ਜਿਹੜੇ ਇਦਾਂ ਦੇ ਕੰਮ ਕਰਦੇ ਆ, ਜਿਹੜੇ ਇਦਾਂ ਦੀਆਂ ਵੈਬਸਾਈਟਾਂ ਬਣਾਉਂਦੇ ਆ ਕਿ ਯਾਰ ਇੱਕ ਘਰ ਤੇ ਕੀ ਬੀਤ ਰਹੀ ਹੈ, ਸਾਡਾ ਪੰਜਾਬੀ ਭਰਾ ਆ ਉਹ ਅੰਦਰ ਫਸਿਆ ਆ, ਤੁਸੀਂ ਆਪਣੀਆਂ ਕਮਾਈਆਂ ਨੂੰ ਲਣ ਤੁਹਾਡੀ ਕਮਾਈ ਤੇ ਦੂਸਰਾ ਸਾਡੇ ਪੰਜਾਬੀ ਭਰਾ ਜਿੰਨੇ ਵੀ ਆ ਯਾਰ ਕੋਈ ਦੇਖ ਸੋਚ ਲਿਆ ਕਰੋ, ਥੋੜਾ ਜਿਹਾ ਪੜ੍ਹ ਲਿਆ ਕਰੋ। ਅੱਗੇ ਅੰਮੀ ਅਮਰੀਕਾ ਦੇ ਵਿੱਚ ਉਹਨਾਂ ਨੇ ਸਾਰੇ ਡਰਾਈਵਿੰਗ ਲਾਇਸੈਂਸ ਉਹਨਾਂ ਨੇ ਕੈਂਸਲ ਕਰ ਰਹੇ। ਉਹ ਕਹਿੰਦੇ ਨਵਾਂ ਕੋਈ ਜਿਹੜਾ ਚਾਹੇ ਪਾਕਿਸਤਾਨ ਦਾ ਪੰਜਾਬੀ ਹੋਵੇ, ਚਾਹੇ ਇੰਡੀਆ ਦਾ ਪੰਜਾਬੀ, ਚੜ੍ਹਦੇ ਪੰਜਾਬ ਦਾ, ਚਾਹੇ ਲਹਿੰਦੇ ਪੰਜਾਬ ਦਾ, ਪੰਜਾਬੀ ਨੂੰ ਜਾਂ ਬਾਹਰ ਦੇ ਮੁਲਕ ਦੇ ਕਿਸੇ ਬੰਦੇ ਨੂੰ ਡਰਾਈਵਿੰਗ ਲਾਇਸੈਂਸ ਦੋ ਹੀ ਨਾ, ਟਰੱਕ ਚਲਾ ਹੀ ਨਹੀਂ ਸਕਦਾ। ਹੁਣ 2-3 ਕੰਮ ਹੋ ਗਏ ਅੰਮੀ ਜੀ। ਆਪਣੇ ਧੀਆਂ ਪੁੱਤਰਾਂ ਨੂੰ ਕਹੋ ਕਿ ਇੱਕ ਤੇ ਸੋਚ ਸਮਝ ਕੇ ਕੰਮ ਕਰਿਆ ਕਰੋ, ਕੁਛ ਵੀ ਚੀਜ਼ ਪੜ੍ਹ ਲਿਆ ਕਰੋ ਪਹਿਲੇ, ਇਹ ਫਾਇਦੇ ਦੀ ਹੈ ਕਿ ਨੁਕਸਾਨ ਦੀ ਆ। ਦੂਸਰਾ ਆਪਣੇ ਪਰਦੇਸੀ ਪੁੱਤਰਾਂ ਨੂੰ ਤੇ ਉਹਨਾਂ ਦੇ ਘਰਦਿਆਂ ਨੂੰ ਕੋਈ ਪੈਗਾਮ ਦੇ ਦਿਓ ਜੀ। ਉਹ ਤਾਂ ਸਭ ਤੇ ਨਾ ਪਹਿਲਾਂ ਆ ਕਿ ਮੇਰੇ ਬੱਚਿਆਂ ਨੂੰ ਤਲਾਹ ਦਿੰਦੀ ਆ ਮੈਂ ਕਿ ਜਿਸ ਵੇਲੇ ਕੋਈ ਇਦਾਂ ਦੀ ਗੱਲ ਹੋਵੇ ਸੋਚ ਲਿਆ ਕਰੋ, ਆਪਣੇ ਦਿਮਾਗ ਵਿੱਚ ਸੋਚ ਕੇ ਬੋਲਿਆ ਕਰੋ।
ਤੇ ਤੁਸੀਂ ਫਟਾਫਟ ਛੇਤੀ ਦੇ ਅੱਗੇ ਟੋਏ ਹੁੰਦੇ ਆ, ਹਾਂਜੀ ਬੋਲਣ ਲੱਗੇ ਸੋਚ ਕੇ ਬੋਲੋ ਕਿ ਕਿਸੇ ਦਾ ਪੜ ਲਈ ਚੀਜ਼ ਉਤੋਂ ਦੇਖ ਲਈ, ਨਾਮ ਦੇਖ ਕੇ ਤਾਂ ਨਾ ਪਟੀਸ਼ਨ ਲਾਈ ਜਾਓ ਕਿ ਉੱਤੇ ਐਗਰੀ ਕਰਕੇ ਜੀ ਓਕੇ ਜੀ, ਉਹ ਉੱਤੇ ਥੱਲੇ ਲਿਖਿਆ ਹੋਵੇ। ਅਮੀ ਇੱਕ ਮਿਸਾਲ ਦੇ ਤੌਰ ਤੇ ਕਿਸੇ ਦਾ ਥੱਲੇ ਉੱਤੇ ਸਜ਼ਾ ਲਿਖੀ ਹੋਵੇ, ਥੱਲੇ ਤੁਸੀਂ ਸਾਈਨ ਕਰ ਦਵੋ, ਹਾਂ ਸਾਈਨ ਕਰ ਦੋ। ਉਹ ਯਾਰ ਉਹ ਤਾਂ ਹਾਲੇ ਅਦਾਲਤਾਂ 'ਚ ਪੇਸ਼ ਹੋ ਰਿਹਾ ਆ, ਹਾਲੇ ਉਹਨੂੰ ਸਜ਼ਾ ਨਹੀਂ ਹੋਈ, ਅੱਲਾ ਨਾ ਕਰੇ ਉਹਨੂੰ ਸਜ਼ਾ ਹੋਈ ਆ। ਹਾਂਜੀ ਤੇ ਗੱਲ ਇਹ ਆ ਕਿ ਮਿਹਰਬਾਨੀ ਕਰਕੇ ਪੜ ਲਿਆ ਕਰੋ। ਦੂਸਰਾ ਅਮੀ ਜੀ ਇਹ ਚੀਜ਼ਾਂ ਦਾ ਤੇ ਸ਼ਾਇਦ ਤੁਸੀਂ ਨਹੀਂ ਇੰਨਾ ਨੌਲੇਜ ਰੱਖਦੇ ਤੇ ਆਪਣੇ, ਲੇਕਿਨ ਤੁਹਾਡੇ ਧੀਆਂ ਪੁੱਤਰ ਤੁਹਾਨੂੰ ਸਮਝਦੇ ਆ, ਪਿਆਰ ਕਰਦੇ, ਉਹਨੂੰ ਕਹੋ ਆਪਣੇ ਧੀਆਂ ਪੁੱਤਰਾਂ ਨੂੰ ਕਿ ਪੁੱਤ ਜੋ ਵੀ ਕੰਮ ਕਰਨ ਲੱਗੇ ਪੜ ਲਿਆ ਕਰੋ, ਉਹ 'ਚ ਫਾਇਦੇ ਦੀ ਬਜਾਏ ਨੁਕਸਾਨ ਨਾ ਹੋ ਜਾਇਆ ਕਰੇ। ਹਾਂਜੀ ਪਹਿਲੀ ਚੀਜ਼। ਦੂਸਰੀ ਚੀਜ਼, ਆਪਣੇ ਧੀਆਂ ਪੁੱਤਰਾਂ ਨੂੰ ਇਹ ਕਹੋ ਕਿ ਜਿਹੜੇ ਪੰਜਾਬੀ ਗਏ ਆਪਣੇ ਦੇਸੀ ਮਿਹਨਤਾਂ ਮਜ਼ਦੂਰੀਆਂ ਕਰਨ ਵਾਸਤੇ ਬਾਹਰ ਜ਼ਮੀਨਾਂ ਵੇਚਦੇ ਆ ਤੇ ਆਹ ਹਾਲ ਹੁੰਦਾ ਆ, ਤੇ ਅਗਰ ਉਹ ਕਮਾਉਂਦੇ ਆ ਤੇ ਘਰ ਦੇ ਵੀ ਉਹਨਾਂ ਦੀ ਕਦਰ ਕਰਨ, ਇੱਜ਼ਤ ਕਰਨ ਜੀ। ਇਹ ਆਪਣਾ ਪੈਗਾਮ ਦੇ ਦਵੋ ਤਾਂ ਕਿ ਕਿਸੇ ਦਾ ਫਾਇਦਾ ਹੋ ਜਾਏ। ਤੁਹਾਡੀ ਗੱਲ ਸਾਰੇ ਮੰਨਦੇ ਤੁਹਾਡੇ ਧੀਆਂ ਪੁੱਤਰ ਜੀ। ਸਭ ਤੋਂ ਪਹਿਲੇ ਤਾਂ ਪੁੱਤ ਮੈਂ ਆਪਣੇ ਬੱਚਿਆਂ ਨੂੰ ਇਹ ਕਹੂੰਗੀ, ਕੋਈ ਵੀ ਫੈਸਲਾ ਕਰਨ ਲੱਗੇ, ਗੱਲ ਕਰਨ ਲੱਗੇ, ਪਹਿਲਾਂ ਸੋਚਿਆ ਕਰੋ ਜੀ ਅਮੀ ਜੀ, ਸੋਚ ਕੇ ਮਸ਼ਵਰਾ ਆਪਣੇ ਦਿਲ ਨਾਲ ਕਰਿਆ ਕਰੋ, ਫਿਰ ਉਹਦੇ ਵਿੱਚ ਹਿੱਸਾ ਲਿਆ ਕਰੋ ਜੀ ਅਮੀ ਤੇ ਜੀ, ਇਹਦੇ ਵਿੱਚ ਖਰਾਬੀ ਆ ਜਾਂ ਇਹਦੇ ਵਿੱਚ ਨੁਕਸਾਨ ਆ ਜਾਂ ਭਲਾ ਆ। ਜੀ ਅਮੀ ਜੀ। ਕਿ ਉਹ ਜਿਹੜੇ ਹੁਣ ਫਟਾਫਟ ਕਮੈਂਟ ਕਰੀ ਜਾਂਦੇ ਆ ਉੱਥੇ, ਸਭ ਪਟੀਸ਼ਨਾਂ ਲਾਈ ਜਾਂਦੇ, ਆਪਣੇ ਕਾਰਡ ਲਾਈ ਜਾਂਦੇ ਆ, ਬੇੜਾ ਗਰਕ ਅਕਾਊਂਟਾਂ ਦੀ ਡਿਟੇਲ ਲਈ ਜਾਂਦੇ। ਮੇਰੇ ਬੱਚਿਓ ਤੁਸੀਂ ਸੋਚ ਕੇ ਚੱਲੋ ਤੇ ਹੋਰ ਨਾ ਕੋਈ ਐਸਾ ਬੋਲੋ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚੇ। ਅਮੀ ਆਪਣਾ ਪੈਸਾ ਪਤਾ ਕੀ ਕਰਦੇ ਹੋ, ਡਿਟੇਲ ਆ ਜਾਂਦੀ ਹੈ ਆਪਣੇ ਬੈਂਕ ਦੀ ਉੱਤੇ, ਉਹ ਲਾ ਦਿੰਦੇ ਆ, ਕਾਰਡ ਲਾ ਦਿੰਦੇ, ਉਹਦੇ ਨਾਲ ਕਾਰਡਾਂ ਚੋਂ ਪੈਸੇ ਚੋਰੀ ਹੋ ਜਾਂਦੇ ਆ। ਆਹੋ ਦੱਸ ਉਹਦਾ ਆਪਣਾ ਨੁਕਸਾਨ ਆਪੇ ਹੀ ਕਰੀ ਜਾਂਦੇ ਆ। ਪਹਿਲੇ ਦੇਖਦੇ ਲਿਆ ਕਰ, ਮਿਹਰਬਾਨੀ ਕਰਕੇ ਮੇਰੇ ਬੱਚਿਓ ਆ ਗੱਲ ਸੋਚ ਲਵੋ ਕਿ ਕਨਫਰਮ ਕਰ ਲਿਆ ਕਰੋ ਜਿਹੜੀ ਪਟੀਸ਼ਨ ਦਾਇਰ ਹੋ ਰਹੀ ਹੈ ਕਿਹੜੀ ਵੈਬਸਾਈਟ ਆ, ਕਿੱਥੇ ਦੀ ਵੈਬਸਾਈਟ ਆ, ਇਹ ਕਿੱਥੇ ਦੀ ਐਪ ਆ, ਕਿਹੜੀ ਐਪ ਆ। ਤੇ ਦੂਸਰਾ ਅਮੀ ਜੀ, ਆਪਣੇ ਧੀਆਂ ਪੁੱਤਰਾਂ ਦੇ ਜਿਹੜੇ ਘਰ ਦੇ ਆ ਉਹਨਾਂ ਨੂੰ ਪੈਗਾਮ ਦੇ ਦਿਓ ਜੀ, ਜਿਹੜੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਜਾਂ ਗੋਰਿਆਂ ਦੀ ਜਾ ਕੇ ਗੁਲਾਮੀ ਕਰਦੇ ਆ ਜੀ, ਤੇ ਇਹਨਾਂ ਨੂੰ ਦੱਸੋ ਥੋੜਾ ਖਾ ਲਓ, ਮਿਹਰਬਾਨੀ ਕਰੋ, ਇਹਨਾਂ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਰੱਖੋ। ਤੁਸੀਂ ਮਾਂ ਹੋ, ਤੁਸੀਂ ਗੱਲ ਕਰ ਸਕਦੇ। ਪਹਿਲੇ ਨੰਬਰ ਤੇ ਤਾਂ ਕਹਿ ਦਿੰਦੇ ਜਿੱਥੇ ਜਿੱਥੇ ਦਾ ਰਿਜ਼ਕ ਆ ਉੱਥੇ ਉੱਥੇ ਚੁਗਣਾ ਹੀ ਚੁਗਣਾ। ਜੀ ਅਮੀ ਜੀ, ਏਦਾਂ ਕਹਿ ਦਿੰਦੇ ਆ ਵੀ ਚੁਗਣਾ ਹੀ ਚੁਗਣਾ, ਪਹਿਲਾਂ ਕਹਿ ਦਿੰਦੇ ਵੀ ਚੁਗਣਾ ਚੁਗਣਾ। ਇਹਨਾਂ ਬੱਚਿਆਂ ਨੂੰ ਤਲਾਹ ਦਿੱਤੀ ਆ, ਇਹਨਾਂ ਦੇ ਮਾਂ ਬਾਪ ਨੂੰ ਵੀ ਕਿਹਾ ਕਿ ਇੱਕ ਮੁਰਗੀ ਆ ਉਹ ਵੀ ਆਪਣੇ ਬੱਚਿਆਂ ਨੂੰ ਨਹੀਂ ਛੱਡਦੀ। ਤੁਸੀਂ ਆਪਣੇ ਕੋਲ ਆਪਣੇ ਬੱਚਿਆਂ ਨੂੰ ਰੱਖੋ। ਜੇ ਅੱਲਾਹ ਤਾਲਾ ਨੇ ਰਿਜ਼ਕ ਦੇਣਾ ਤੇ ਤੁਹਾਡੇ ਕੋਲ, ਤੁਹਾਡੇ ਮੁਲਕ ਵੀ ਅੱਲਾਹ ਰਿਜ਼ਕ ਦੇ ਦੇਣਾ ਜੀ। ਜਾਇਦਾਦਾਂ ਜ਼ਮੀਨਾਂ ਵੇਚ ਕੇ ਮਾਂ ਆ ਜ਼ਮੀਨ ਜੀ। ਤੇ ਅੰਮੀ ਜੀ ਦੂਸਰੀ ਗੱਲ, ਆਪਣੇ ਧੀਆਂ ਪੁੱਤਰਾਂ ਦੇ ਘਰਦਿਆਂ ਨੂੰ ਇਹ ਦੱਸੋ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਉੱਥੇ ਪਰੇਸ਼ਾਨ ਨਾ ਕਰੇ ਕਰ। ਫਰਮਾਇਸ਼ਾਂ ਆਈਫੋਨ ਦੇ ਦਿਓ, ਫਰਮਾਇਸ਼ਾਂ ਸਾਨੂੰ ਆਹ ਚੀਜ਼ ਦੇ ਦਿਓ, ਫਰਮਾਇਸ਼ਾਂ ਸਾਡੇ ਆ ਘਰ ਬਣਨ ਡਿਆ ਆ, ਫਰਮਾਇਸ਼ਾਂ ਸਾਨੂੰ ਆਪ ਇੰਨੇ ਪੈਸੇ ਚਾਹੀਦੇ, ਉਹ ਦਰਖਤਾਂ ਦੇ ਨਹੀਂ ਤੋੜਦੇ, ਆਹ ਦੇਖ ਲਓ ਕੀ ਬਣਿਆ। ਕਿੰਨੀਆਂ ਮੁਸ਼ਕਲਾਂ ਦੇ ਨਾਲ ਉਹ ਪੈਸੇ ਕਮਾਉਂਦੇ ਆ ਜੀ। ਤੁਸੀਂ ਜੇ ਮਾਮਾ ਆ ਜਾਂ ਪੇ ਆ ਜਾਂ ਭਰਾ ਆ, ਤੁਸੀਂ ਉਹਦੀ ਇੰਨੀ ਕੁ ਮਦਦ ਕਰੋ ਕਿ ਲੈ ਵੀ ਵੀਰਾ ਭਾਈ ਪੁੱਤ ਆਪਣੇ ਪੈਸੇ ਜੋੜ ਕੇ ਪਾਕਿਸਤਾਨ ਨੂੰ, ਆਪਣੇ ਮੁਲਕ ਨੂੰ ਆਉਣੇ ਦੀ ਕੋਸ਼ਿਸ਼ ਕਰ। ਚਾਹੇ ਪਾਕਿਸਤਾਨ ਆ ਚਾਹੇ ਇੰਡੀਆ, ਉਹੀ ਬੱਚਾ ਆਪਣਾ ਕਾਰੋਬਾਰ ਕਰੇ, ਨਾਲ ਆਪਣੇ ਭਰਾਵਾਂ ਨੂੰ ਨਾਲ ਲਾਵੇ। ਆਪਣੇ ਮੁਲਕ ਜਿਹੜੇ ਵੀ ਮੁਲਕ ਦਾ ਆ, ਆਪਣੇ ਮੁਲਕ ਆ ਕੇ ਆਪਣਾ ਕੰਮ ਕਰੇ, ਆਪਣੇ ਭਰਾਵਾਂ ਨੂੰ ਨਾਲ ਲਾਵੇ। ਇਹ ਪੈਸੇ ਆ, ਇਹ ਬਟੇਰੇ ਦੀ ਸ਼ਕਲ ਵਾ, ਜਾਂ ਹੱਥ ਵਿੱਚ ਆਉਂਦੇ ਆ ਜਾਂ ਗਿਆ ਸਾਨੂੰ ਫਲਾਨੀ ਸ਼ੈ ਲਵਾ ਦੂ, ਆਈਫੋਨ ਲੈ ਦੋ, ਪੈਸੇ ਦੇ ਦਿਓ। ਆਪ ਜੈਸ਼ੀਆਂ ਕਰਦੇ ਫਿਰਦੇ, ਮੈਂ ਟੋਰਾਂ ਨਹੀਂ ਮੁੱਕਦੀਆਂ, ਗੱਡੀਆਂ 'ਚ ਫਿਰਦੇ, ਸ਼ਰਮ ਨਾਲ ਡੁੱਬ ਕੇ ਨਹੀਂ ਮਰਦੇ ਹੈਗੇ ਇਹ। ਸਿੱਧੀ ਇਹਨਾਂ ਨੂੰ ਤੁਸੀਂ ਕਹੋ ਕਿ ਉਹ ਵਿਚਾਰਾ ਮਿਹਨਤਾਂ ਮਜ਼ਦੂਰੀਆਂ ਕਰਦਾ ਉੱਥੇ, ਉਹ ਬੱਚਿਆਂ ਤੋਂ ਦੂਰ, ਮਾਂ ਪਿਓ ਤੋਂ ਦੂਰ, ਤੇ ਜੈਸ਼ੀਆਂ ਕਰਦੇ ਆ। ਮੇਰਾ ਭਰਾ ਸਾਰੇ ਗੁੱਸਾ ਨਾ ਕਰਿਓ। ਔਰ ਦੂਸਰੀ ਗੱਲ ਹੈ, ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ। ਗਲਤ ਕਿਸਮ ਦੀ ਪਟੀਸ਼ਨ ਨਹੀਂ ਦਾਇਰ ਕਰਨੀ, ਔਰ ਆਪਣੇ ਕਾਰਡ, ਆਪਣੇ ਬੈਂਕ ਅਕਾਊਂਟ ਸੇਵ ਰੱਖੋ ਤਾਂ ਕਿ ਇਹ ਤੁਹਾਡੇ ਬੱਚਿਆਂ ਦਾ ਰਿਜ਼ਕ ਹੈਗਾ ਆ, ਇਹ ਤੁਹਾਡੇ ਮਿਹਨਤ ਦੀ ਕਮਾਈ ਹੈਗੀ, ਇਹਨੂੰ ਜ਼ਾਇਆ ਨਾ ਕਰੋ। ਡਿਟੇਲਾਂ ਦੇ ਕੇ ਉੱਥੇ ਤੁਸੀਂ ਬੇੜਾ ਗਰਕ ਕਰਨ ਦੇ ਹੋ। ਪਟੀਸ਼ਨ ਅਗਰ ਐਸੀ ਆਂਦੀ ਹੈ ਤੇ ਜ਼ਰੂਰ ਉੱਤੇ ਰਿਸਪੌਂਸ ਦਵੋ, ਆਪਣੇ ਪੰਜਾਬੀ ਭਰਾ ਦਾ ਸਾਥ ਦਵੋ। ਲੇਕਿਨ ਐਸੀ ਪਟੀਸ਼ਨ ਤੇ, ਉਹ ਇੱਕ ਪਟੀਸ਼ਨ ਆਈ ਹੋਈ ਹੈ ਉਹਨਾਂ ਨੇ ਕੀਤੀ ਜੀ ਕਿ ਇਹਨਾਂ ਸਾਰੇ ਪੰਜਾਬੀਆਂ ਨੂੰ ਇੱਥੋਂ ਡਿਪੋਰਟ ਕਰੋ, ਕੱਢੋ ਇੱਥੋਂ। ਉੱਤੇ ਵੀ ਐਸ ਕਰੀ ਜਾਂਦੇ। ਉਹ ਤਸਵੀਰ ਜਸਵਿੰਦਰ ਸਿੰਘ ਦੀ ਲੱਗੀ ਹੋਈ ਹੈ। ਉਹ ਖੁਦਾ ਦਾ ਨਾਮ, ਕਿਉਂ ਤੁਸੀਂ ਬੇੜਾ ਗਰਕ ਕਰਨ ਡਏ ਆ ਕਿਸੇ ਦਾ? ਪੜ੍ਹ ਲਿਆ ਕਰੋ ਪਹਿਲੇ, ਮਿਹਰਬਾਨੀ। ਔਰ ਥੋੜਾ ਜਿਹਾ ਗੁੱਸੇ ਦੇ ਅਲਫਾਜ਼ ਸੀ ਕਿਉਂਕਿ ਸਾਡਾ ਪੰਜਾਬੀ ਭਰਾ ਅੰਦਰ ਫਸਿਆ, ਉਹਨਾਂ ਗੋਰਿਆਂ ਕੋ ਫਸਿਆ, ਇਹ ਜਜ਼ਬਾਤ ਸੀਗੇ ਤੇ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਤੇ ਮਾਜ਼ਰਤ ਹੈ। ਇਸ ਵੀਡੀਓ ਨੂੰ ਤੁੰਨ ਕੇ ਸ਼ੇਅਰ ਕਰਨਾ। ਇਹ ਜਿੰਨੇ ਵੀ ਮੇਰੇ ਸਿੱਖ ਭਰਾ ਆ, ਜਿੰਨੇ ਵੀ ਮੇਰੇ ਮੁਸਲਮਾਨ ਭਰਾ ਆ, ਜਿੰਨੇ ਵੀ ਜਿਹੜੀ ਵੀ ਮਜ਼ਹਬ ਨਾਲ ਤਾਲੁਕ ਰੱਖਦੇ ਆ, ਪੰਜਾਬੀ ਆ, ਆਪਣੇ ਪੰਜਾਬੀ ਭਰਾ ਦਾ ਸੋਚੋ। ਆਪਣੇ ਪੰਜਾਬੀ ਭਰਾ ਆਪਣੇ ਪੈਸਿਆਂ ਦਾ ਖਿਆਲ ਕਰੋ ਔਰ ਇਸ ਵੀਡੀਓ ਨੂੰ ਤੁੰਨ ਕੇ ਸ਼ੇਅਰ ਕਰ ਦਿਓ ਜੀ। ਅਸੀਂ ਖਿਲਾਫ ਨਹੀਂ ਕਿਸੇ ਦੇ ਵੀ ਕਰਦੇ,
ਅਸੀਂ ਇਹ ਕਹਿੰਦੇ ਤੁਸੀਂ ਜਿਸ ਵੇਲੇ ਇਸ ਕੰਮ ਤੁਰਦੇ ਆ ਨਾ ਲਿਖਣ ਲੱਗਦੇ ਆ ਉਸ ਵੇਲੇ ਸੋਚ ਕੇ ਬੋਲਿਆ ਕਰੋ ਜੀ। ਤੇ ਵੀਡੀਓ ਨੂੰ ਤੁੰਨ ਕੇ ਸ਼ੇਅਰ ਕਰ ਦਿਓ ਤਾਂ ਕਿ ਕੋਈ ਸਾਡਾ ਭਰਾ ਉਹਦਾ ਨੁਕਸਾਨ ਨਾ ਹੋ ਜਾਏ। ਪੈਸਾ ਬੜੀ ਮਿਹਨਤ ਨਾਲ ਤੁਸੀਂ ਕਮਾਇਆ ਹੋਇਆ, ਕੋਈ ਸਕੈਮ ਕਰਕੇ ਤੁਹਾਡੇ ਅਕਾਊਂਟਾਂ ਦੀ ਡਿਟੇਲ ਨਾ ਲੈ ਲੈ, ਤੁਹਾਡੀ ਇਨਫੋਰਮੇਸ਼ਨ ਨਾ ਲੈ ਲੈ, ਤੁਹਾਡਾ ਪੈਸਾ ਕਾਰਡ ਦੇ ਵਿੱਚੋਂ ਜਾਂਦਾ ਨਾ ਰਵੇ ਤੇ ਮਿਹਨਤਾਂ ਦੀਆਂ ਕਮਾਈਆਂ ਤੁਹਾਡੇ ਬੱਚਿਆਂ ਤੱਕ ਪਹੁੰਚਣ। ਤੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਫਾਲੋ ਲਾਜ਼ਮੀ ਕਰਿਆ ਕਰੋ ਚੈਨਲ ਸਾਡਾ, YouTube ਵੀ ਸਬਸਕ੍ਰਾਈਬ ਕਰਿਆ ਕਰੋ, TikTok ਤੇ ਫੋਲੋ ਕਰਿਆ ਕਰੋ, Facebook ਤੇ ਵੀ ਜਾ ਕੇ ਫੋਲੋ ਕਰ ਦਿਆ ਕਰੋ। ਤੁਹਾਡੀਆਂ ਮਦਦਾਂ ਅਗਰ ਇਸੇ ਤਰ੍ਹਾਂ ਤੁਹਾਨੂੰ ਤੁਹਾਡੇ ਤੱਕ ਵੀਡੀਓ ਪਹੁੰਚਦੀਆਂ ਰਹੀਆਂ, ਤੁਸੀਂ ਸ਼ੇਅਰ ਕਰਦੇ ਰਹੇ ਤੇ ਅਸੀਂ ਮਜ਼ੀਦ ਚੰਗੀਆਂ ਗੱਲਾਂ ਲੈ ਕੇ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।